ਹੁਣ ਈਡੀ ਨੇ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਹਾਂਜੀ, ਬਸ ਉਹ ਜਿਵੇਂ ਚਮਕੀਲਾ ਕਹਿੰਦਾ ਸੀ ਨਾ, ਠੇਕੇ ਤੇ ਘਰ ਪਾ ਲੈਣਾ, ਤੇ ਜੀ। ਏਜੰਸੀਆਂ ਕਹਿੰਦੀਆਂ ਕਿ ਆਪਾਂ ਵੀ ਦੂਜਾ ਘਰ ਇੱਥੇ ਹੀ ਬਣਾ ਲੈਣਾ, ਕੋਈ ਚੱਕਰ ਨਹੀਂ ਹੈਗਾ। ਜੀ ਜੀ। ਏਜੰਸੀ ਕੋਈ ਆਈਟੀ ਆ, ਕੋਈ ਐਨਆਈਏ ਆ, ਕੋਈ ਈਡੀ ਆ, ਮਤਲਬ ਕਿ ਪੂਰੀ ਇੱਥੇ ਉਧੜ ਧੁੰਮੀ ਮੱਚੀ ਹੋਈ ਆ। ਖੈਰ ਦੇਖੋ, ਜਿਹੜਾ ਇਹ ਸ਼ਰਾਬ ਕਾਰੋਬਾਰੀ ਆ ਚੰਨੀ ਬਜਾਜ, ਜੀ ਤਾਂ ਗੱਲ ਇਹ ਆ ਕਿ ਇਹਦੇ ਤੇ ਛਾਪਾ ਜਿਹੜਾ ਪਿਆ ਵਾ ਈਡੀ ਨੇ ਮਾਰਿਆ, ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਨੇ, ਕਿਉਂਕਿ ਦੇਖੋ ਇੱਕ ਬੈਂਕ ਫਰਾਡ ਦਾ ਕੇਸ ਵੀ ਹੈਗਾ। ਜੀ। ਇਹ ਕੇਸ ਜਿਹੜਾ ਹੈ ਉਹ ਆਲਰੇਡੀ ਸੀਬੀਆਈ ਇਨਵੈਸਟੀਗੇਟ ਕਰ ਰਹੀ ਆ। ਤਾਂ ਕੀ ਇਸ ਸੰਦਰਭ ਦੇ ਵਿੱਚ ਇਹ ਛਾਪੇਮਾਰੀ ਹੋਈ ਆ? ਇਹ ਵੀ ਕੁਝ ਨਹੀਂ ਜੀ ਕਿਹਾ ਜਾ ਸਕਦਾ, ਕਿਉਂਕਿ ਇਹ ਵੀ ਲੰਮੇ ਸਮੇਂ ਤੋਂ ਕੇਸ ਚੱਲਦਾ ਪਿਆ ਹੈ। ਵੈਸੇ ਤਾਂ ਇਹ ਜਿਹੜਾ ਲਿਕਰ ਕਾਰੋਬਾਰੀ ਆ ਨਵੰਬਰ ਦੀ ਗੱਲ ਆ ਕਿ ਲੁਧਿਆਣੇ ਦੇ ਵਿੱਚ ਤਕਰੀਬਨ 1000 ਬਕਸਾ ਸ਼ਰਾਬ ਦਾ ਫੜਿਆ ਗਿਆ ਸੀਗਾ। ਜੀ। ਤਾਂ ਉਹ ਵੀ ਇਸੇ ਮਹਾਸ਼ੇ ਦੇ ਨਾਮ ਲਿਖਾ ਸੀਗਾ। ਮਤਲਬ ਪੁਆੜਿਆਂ ਦੇ ਨਾਲ ਚੰਗਾ ਪੂਰਾ ਗੱਡਮਾ ਰਿਸ਼ਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਸੀਗਾ ਜਿਹਦੇ ਵਿੱਚ ਇਹਨੇ ਥਾਣੇਦਾਰ ਵੀ ਰਗੜਤਾ। ਥਾਣੇਦਾਰ ਨੇ ਕੀ ਕੀਤਾ ਸੀਗਾ ਕਿ ਕੋਈ ਮੁਕੱਦਮਾ ਸੀਗਾ ਜਿਹਦੇ ਵਿੱਚ ਇਹ ਬਰੀ ਹੋ ਗਿਆ ਸੀਗਾ, ਸ਼ਾਇਦ ਸ਼ਰਾਬ ਦਾ ਕਾਰੋਬਾਰੀ, ਤੇ ਉਸ ਮਾਮਲੇ 'ਚ ਇਹਦੇ ਤੇ ਕੇਸ ਪਾਇਆ ਸੀਗਾ। ਕੇਸ ਜਦੋਂ ਥਾਣੇਦਾਰ ਤੇ ਪਿਆ ਉਲਟਾ, ਤੇ ਉਹ ਪੇਸ਼ ਨਾ ਹੋਇਆ, ਤੇ ਮੁੜ ਕੇ ਉਹਦੇ ਵੀ ਵਾਰੰਟ ਨਿਕਲੇ ਹੋਏ ਸੀਗੇ। ਪਤਾ ਨਹੀਂ ਬਣਿਆ ਕੀ ਆ ਮੁੜ ਕੇ। ਮਤਲਬ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਇਸ ਕਾਰੋਬਾਰੀ ਦੀਆਂ ਰਹੀਆਂ ਨੇ। ਹੁਣ ਇਹਦੇ ਵਿੱਚ ਆਪਾਂ ਹਮੇਸ਼ਾ ਇੱਕੋ ਗੱਲ ਆਉਂਦੇ ਹੁੰਦੇ ਆ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਕਿਸੇ ਕਿਸੇ ਮਾਮਲੇ ਦੇ ਵਿੱਚ ਤਾਂ ਸੂਚਨਾ ਦੇ ਦਿੰਦੀਆਂ ਨੇ, ਸਪਸ਼ਟ ਕਰ ਦਿੰਦੀਆਂ ਨੇ ਟਵੀਟ ਵਗੈਰਾ ਕਰਕੇ, ਨਹੀਂ ਤਾਂ ਬਹੁਤਿਆਂ ਮੌਕਿਆਂ ਤੇ ਉਹ ਚੁੱਪ ਹੀ ਰਹਿ ਜਾਂਦੇ ਨੇ। ਤਾਂ ਹੁਣ ਇੱਥੋਂ ਕੀ ਕੱਢਿਆ? ਵੈਸੇ ਤੇ ਜੇ ਤੁਸੀਂ ਦੇਖੋਗੇ ਛਾਪੇਮਾਰੀ ਤਾਂ ਬਹੁਤ ਸਾਰੇ ਲੋਕਾਂ ਤੇ ਹੁੰਦੀ ਆ, ਤੇ ਛਾਪੇਮਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੇ ਗੁਨਾਹ ਕਰ ਲਿਆ ਹੈ, ਕੋਈ ਗੁਨਾਹਗਾਰ ਹੋ ਗਿਆ ਹੈ। ਤਾਂ ਛਾਪੇਮਾਰੀ ਤਾਂ ਕਰੀ ਜਾਂਦੇ ਨੇ। ਛਾਪੇਮਾਰੀ ਤਾਂ ਯਾਲੀ ਤੇ ਵੀ ਹੋ ਗਈ। ਯਾਲੀ ਤੋਂ ਲੈ ਕੇ ਤੁਸੀਂ ਦੇਖ ਲਓ ਕਿ ਹੁਣ ਲੁਧਿਆਣੇ ਦੇ ਕਿੰਨੇ ਬੰਦੇ ਰਗੜੇ ਗਏ ਨੇ। ਔਰ ਕੁਝ ਬੰਦੇ ਤਾਂ ਦੇਖੋ, ਇਹਨਾਂ ਚੀਜ਼ਾਂ ਨੂੰ ਨਾ ਥੋੜਾ ਜਿਹਾ ਹੋਰ ਵੀ ਗਹਿਰਾਈ ਨਾਲ ਵੇਖਣ ਦੀ ਜ਼ਰੂਰਤ ਹੁੰਦੀ ਆ। ਲੁਧਿਆਣਾ ਨਿਗਮ ਦਾ ਇਸ ਵੇਲੇ ਬੜਾ ਰੱਟਾ ਪਿਆ ਹੋਇਆ ਹੈ। ਬੀਤੇ ਦਿਨ ਹੀ ਕੀ ਹੋਇਆ ਕਿ ਇੱਕ ਬੀਬੀ ਕਾਉਂਸਲਰ ਜਿਹੜੀ ਕਾਂਗਰਸ ਦੀ ਸੀਗੀ, ਉਹ ਸਟੇਜ ਤੇ ਇੱਕ ਧਾਰਮਿਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਆਈ, ਭਾਜਪਾ ਜੁਆਇਨ ਕਰ ਜਾਂਦੀ ਆ, ਮਗਰ ਇੱਕ ਹੋਰ ਕਰ ਜਾਂਦਾ ਹੈ। ਤਾਂ ਇਸ ਵੇਲੇ ਭਾਜਪਾ ਜਿਹੜੀ ਹੈ ਨਾ, ਉਹ ਆਪਣਾ ਪੜੋਲ ਬੰਨ੍ਹਦੀ ਪਈ ਆ, ਬਹੁਤ ਸ਼ਿੱਦਤ ਦੇ ਨਾਲ ਲੱਗੀ ਹੋਈ ਆ। ਤਾਂ ਲੁਧਿਆਣਾ, ਜਿਵੇਂ ਮੈਂ ਕਿਹਾ ਕਿ ਲੁਧਿਆਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਆਪਣੀ ਸ਼ਹਿਰੀ ਪੋਲਿਟਿਕਸ ਆ ਨਾ, ਉਹ ਸ਼ਹਿਰੀ ਪੋਲਿਟਿਕਸ ਦਾ ਇੱਕ ਥੰਮ ਆ ਲੁਧਿਆਣਾ। ਜਿਹਨੇ ਜਿੱਤ ਲਿਆ ਨਾ ਲੁਧਿਆਣਾ, ਕਹਿੰਦਾ ਕਿ ਦੂਜਾ ਵੀ ਆਪਾਂ ਲੱਭ ਲਾਂਗੇ ਟਿਕਾਣਾ। ਤਾਂ ਲੁਧਿਆਣਾ ਇਹੋ ਜਿਹਾ ਅਹਿਮ ਹੈ ਲੁਧਿਆਣਾ। ਸੋ ਇਸ ਕਰਕੇ ਲੁਧਿਆਣੇ ਤੇ ਬਹੁਤ ਜ਼ੋਰ ਲੱਗਾ ਪਿਆ ਹੋਗਾ। ਜੇ ਤੁਸੀਂ ਦੇਖੋਗੇ ਤੇ ਕਾਂਗਰਸੀਆਂ ਨੂੰ ਵੀ ਰਗੜਾ ਜ਼ਿਆਦਾ ਆਮ ਆਦਮੀ ਪਾਰਟੀ ਵਾਲਿਆਂ ਨੇ ਉੱਥੇ ਬੰਨ ਰੱਖਿਆ ਹੈ। ਨੋਟ ਕਰੋ ਇਸ ਚੀਜ਼ ਨੂੰ। ਭਾਰਤ ਭੂਸ਼ਣ ਆਸ਼ੂ, ਸੁਬਰਾਮਨੀਅਮ ਵਗੈਰਾ ਵਗੈਰਾ ਉੱਥੇ ਤੁਹਾਨੂੰ ਨਜ਼ਰ ਆਣਗੇ। ਤਾਂ ਕਾਂਗਰਸ ਦੀ ਉੱਥੇ ਸਟਰੈਂਥ ਕਾਫੀ ਸੀਗੀ। ਤਾਂ ਗੱਲ ਇਹ ਹੈ ਕਿ ਕਈ ਵਾਰ ਇਹ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੀ ਦੇਖਿਆ ਜਾਂਦਾ ਕਈ ਵਾਰ ਕਿ ਬਈ ਰਾਜਸੀ ਕੋਈ ਐਂਗਲ ਤਾਂ ਨਹੀਂ ਹੈ। ਹਾਲਾਂਕਿ ਸਪਸ਼ਟ ਕੋਈ ਚੀਜ਼ ਨਹੀਂ ਹੈਗੀ, ਇਹ ਵੀ ਦੇਖਣ ਵਾਲੀ ਗੱਲ ਆ। ਪਰ ਨਾਲ ਇੱਕ ਫੇਰ ਹੋਰ ਸ਼ੱਕ ਆ ਜਾਂਦਾ ਕਿ ਲਿਕਰ ਪਾਲਿਸੀ ਦਾ ਮਸਲਾ ਤਾਂ ਨਹੀਂ ਕੋਈ, ਕਿਉਂਕਿ ਉਹ ਵੀ ਉੱਥੇ ਤੁਸੀਂ ਦੇਖਿਆ ਨਾ ਦਿੱਲੀ ਦੇ ਵਿੱਚ ਬੜਾ ਉਹ ਵੀ ਪਸੂੜੀ ਵਾਲਾ ਕੰਮ ਬਣਿਆ ਪਿਆ ਹੈ। ਤਾਂ ਇਹ ਤਾਂ ਨਹੀਂ ਹੈ, ਕਿਉਂਕਿ ਅੱਗੇ ਇੱਥੇ ਦਾ ਜਿਹੜਾ ਹੈਗਾ ਐਕਸਾਈਜ਼ ਦਾ ਕਮਿਸ਼ਨਰ, ਇਹ ਇਹਦਾ ਸੈਕਟਰੀ ਇਸ ਡਿਪਾਰਟਮੈਂਟ ਦਾ, ਉਹਨੂੰ ਵੀ ਖਿੱਚੀ ਫਿਰਦੇ ਆ। ਤਾਂ ਕੀ ਕੋਈ ਬੰਦੇ ਇਸ ਤਰ੍ਹਾਂ ਇਕੱਠੇ ਤਾਂ ਨਹੀਂ ਕੀਤੇ ਜਾ ਰਹੇ? ਕਿਉਂਕਿ ਜਿਹੜੇ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਹੈਗੇ ਨੇ। ਤਾਂ ਪਤਾ ਨਹੀਂ ਹੁਣ ਸੱਚ ਕੀ ਹੈ। ਮਤਲਬ ਕਿ ਰਾਜਸੀ ਐਂਗਲ ਵੀ ਦਿੱਤਾ ਜਾਂਦਾ ਇਹਨੂੰ, ਕਾਰੋਬਾਰੀ ਐਂਗਲ ਵੀ ਦਿੱਤਾ ਜਾਂਦਾ, ਨੀਤੀਗਤ ਐਂਗਲ ਵੀ ਦਿੱਤਾ ਜਾਂਦਾ। ਬਥੇਰੀਆਂ ਚੀਜ਼ਾਂ ਚੱਲਦੀਆਂ ਨੇ, ਕਿਆਫੇ ਹੁੰਦੇ ਨੇ, ਅੰਦਾਜ਼ੇ ਹੁੰਦੇ ਨੇ। ਔਰ ਸੱਚ ਪਤਾ ਨਹੀਂ ਕੀ ਹੈ। ਪਰ ਈਡੀ, ਆਈਟੀ, ਸੀਬੀਆਈ, ਇਹ ਤਾਂ ਹੁਣ ਪੰਜਾਬੀਆਂ ਨੂੰ ਕਹਿ ਲਓ ਕਿ ਇਸ ਤਰ੍ਹਾਂ ਦੇ ਸ਼ਬਦ ਹੈ ਜਿਵੇਂ ਅੱਗੇ ਆਕਾਸ਼ਵਾਣੀ ਤੋਂ ਜਾਂ ਕਹਿ ਲਓ ਕਿ ਖਬਰਾਂ ਆਉਂਦੀਆਂ ਹੁੰਦੀਆਂ ਸਨ ਰੇਡੀਓ ਤੇ ਜਾਂ ਫੌਜੀ ਭਾਈयों का प्रोग्राम, ਤਾਂ ਮਤਲਬ ਕਿ 1:30 ਵਜੇ ਆਉਣਾ ਹੀ ਆਉਣੀਆਂ ਖਬਰਾਂ, 1:45 ਪ੍ਰੋਗਰਾਮ, ਇਹ ਏਦਾਂ ਆਉਣੇ ਹੀ ਆਉਣੇ ਨੇ। ਬਸ ਇਹ ਨਾ ਖਬਰਾਂ 'ਚ ਆਉਣੇ ਹੀ ਆਉਣੇ ਆ, ਚਾਹੇ ਕਿਸੇ ਵੀ ਰੂਪ 'ਚ ਆ ਜਾਣ। ਤਾਂ ਮੈਨੂੰ ਲੱਗਦਾ ਕਿ ਸਾਲ, 2 ਸਾਲ, 3 ਸਾਲ ਇਹ ਕੰਮ ਇਸ ਤਰ੍ਹਾਂ ਹੀ ਚੱਲੇਗਾ।